अस्सलाम वालेकुम। सब तो पहले ऑडियो सुनो फिर गल करते हैं। आई ਜਾਂਦਾ ਹੀ ਇਹਨੂੰ ਮੈਂ ਛੱਡਾਂ ਕੋਈ ਦੁਨੀਆ ਤੇ ਸੀਸੀਡੀ ਕੋਈ ਐਸਾ ਬੰਦਾ ਨਹੀਂ ਜਿਹੜਾ ਮੈਨੂੰ ਮਾਰ ਸਕਦਾ। ਠੀਕ ਹੈ ਜੇ ਤੇ ਮੇਰੀ ਮੌਤ ਆ ਤੇ ਜਿਹੜੇ ਵਿਰਾਹ ਹੁੰਦੇ ਨੇ ਨਾ ਵਿਰਾਹ ਹੁੰਦੇ ਨੇ ਦੋਵੇਂ ਤੇਰੇ ਨੇ ਤੇ ਦੋਵੇਂ ਮੇਰੇ ਨੇ ਫਿਰ ਮੈਂ ਆਪਣੇ ਵਿਰਾਹ ਦਾ ਬਦਲਾ ਨਹੀਂ ਛੱਡਣਾ। ਜਿਹੜੇ ਭਰਾ ਹੁੰਦੇ ਨੇ ਉਹ ਭਰਾ ਹੁੰਦੇ ਨੇ, ਭਾਵੇਂ ਉਹ ਭਰਾ ਤੇਰੇ ਹੋਣ ਤੇ ਭਾਵੇਂ ਉਹ ਭਰਾ ਮੇਰੇ ਹੋਣ। ਮੈਂ ਆਪਣੇ ਭਰਾ ਦਾ ਬਦਲਾ ਸੀਸੀਡੀ ਕੋਲੋਂ ਲੈਣਾ ਹੀ ਲੈਣਾ। ਇੱਕ ਬਹੁਤ ਹੀ ਖਤਰਨਾਕ ਮੁਲਜ਼ਮ ਰਮਜ਼ਾਨ ਉਰਫ ਜਾਨੀ ਅੱਜ ਤੋਂ ਠੀਕ 5 ਮਹੀਨੇ ਪਹਿਲੇ ਸੀਸੀਡੀ ਦੇ ਇੰਸਪੈਕਟਰ ਸਦੀਕ ਚੀਮੇ ਦੇ ਨਾਲ ਮੁਕਾਬਲੇ ਦੇ ਵਿੱਚ ਪਾਰ ਹੋ ਗਿਆ ਸੀ। ਇਹ ਐਡਾ ਖਤਰਨਾਕ ਮੁਲਜ਼ਮ ਸੀਗਾ ਕਿ ਜਿਹੜਾ ਅਰਫਾਨ ਉਰਫ ਫਾਨੀ ਮਰਿਆ ਨਾ, ਇਹਦੇ ਗੈਂਗ ਦਾ ਹਿੱਸਾ ਸੀਗਾ। ਤੇ ਪੁਲਿਸ ਅਹਿਲਕਾਰਾਂ ਤੇ ਤਸ਼ੱਦਦ, ਆਮ ਸ਼ਹਿਰੀਆਂ ਤਸ਼ੱਦਦ, ਡਕੈਤੀ, ਚੋਰੀ, ਹਰ ਕਿਸਮ ਦੀਆਂ ਵਾਰਦਾਤਾਂ ਕਰਦਾ ਸੀ। ਲੇਕਿਨ ਸਦੀਕ ਚੀਮੇ ਦੇ ਨਾਲ ਆਮਣਾ ਸਾਹਮਣਾ ਹੋਇਆ ਤੇ ਰਮਜ਼ਾਨ ਉਰਫ ਜਾਨੀ ਆਪਣੇ ਅੰਜਾਮ ਨੂੰ ਪਹੁੰਚ ਗਿਆ। ਉਸ ਤੋਂ ਬਾਅਦ ਅਰਫਾਨ ਉਰਫ ਫਾਨੀ ਜਿਹੜਾ ਕੱਲ ਮਰਿਆ ਵਾ, ਉਹਨੇ ਇਹਦਾ ਬਦਲਾ ਲੈਣ ਦਾ ਐਲਾਨ ਕਰ ਦਿੱਤਾ ਕਿ ਮੈਂ ਆਪਣੇ ਭਰਾ ਦਾ ਬਦਲਾ ਲਵਾਂਗਾ। ਹੁਣ ਤੁਹਾਨੂੰ ਇਸ ਗੈਂਗ ਦੇ ਬਾਰੇ ਦੱਸਦੇ ਹਾਂ ਕਿ ਇਹ ਗੈਂਗ ਕਿੰਨੇ ਅਫਰਾਦ ਤੇ ਮੁਸ਼ਤਮਿਲ ਸੀਗਾ। ਇਹ ਗੈਂਗ ਐਡਾ ਵੱਡਾ ਕਿਸ ਤਰ੍ਹਾਂ ਹੋ ਗਿਆ। ਇਸ ਗੈਂਗ ਦੀ ਇੰਨੀ ਹਿੰਮਤ ਹੋ ਗਈ ਕਿ ਪੁਲਿਸ ਅਹਿਲਕਾਰਾਂ ਨੂੰ ਜਰਗਾ ਮਾਲ ਬਣਾ ਲੈਣਾ, ਪੁਲਿਸ ਅਹਿਲਕਾਰਾਂ ਤੇ ਤਸ਼ੱਦਦ ਕਰਨਾ, ਪੁਲਿਸ ਅਹਿਲਕਾਰਾਂ ਕੋਲੋਂ ਅਸਲਾ ਖੋਹ ਲੈਣਾ, ਆਮ ਸ਼ਹਿਰੀਆਂ ਦੇ ਘਰ ਵੜ ਜਾਣਾ, ਉਹਨਾਂ ਦੇ ਘਰ ਵੜ ਕੇ ਉਹਨਾਂ ਦੀ ਖਵਾਤੀਨ ਦੇ ਨਾਲ ਜ਼ਿਆਦਤੀ ਕਰਨੀ, ਉਹਨਾਂ ਦੇ ਘਰਾਂ ਦੇ ਵਿੱਚੋਂ ਸਾਰਾ ਸਮਾਨ ਲੁੱਟ ਕੇ ਲੈ ਜਾਣਾ ਔਰ ਇੱਕ ਰਾਤ ਦੇ ਵਿੱਚ 3 ਘਰਾਂ ਦੇ ਵਿੱਚ ਵਾਰਦਾਤ ਕਰਨੀ, ਲੱਖਾਂ ਕਰੋੜਾਂ ਰੁਪਇਆ ਲੈ ਜਾਣਾ। ਤੇ ਲੋਕ ਡਰਦੇ ਇਹਨਾਂ ਦੇ ਖਿਲਾਫ ਮੁਕੱਦਮਾ ਨਹੀਂ ਸੀ ਦਰਜ ਕਰਵਾਉਂਦੇ। ਐਡਾ ਖਤਰਨਾਕ ਗੈਂਗ ਸੀਗਾ। ਹੁਣ ਖਤਰਨਾਕ ਗੈਂਗ ਦੀ ਜ਼ਰਾ ਤਫਸੀਲ ਸੁਣ ਲੈਣਾ। ਘੱਟ ਹੀ ਕਿਸੇ ਬੰਦੇ ਨੇ ਤੁਹਾਨੂੰ ਇਸ ਤਰ੍ਹਾਂ ਗੈਂਗਾਂ ਦੀ ਤਫਸੀਲ ਦੱਸੀ ਹੋਏਗੀ। ਅੱਗੇ ਅਸੀਂ ਸ਼ਾਹ ਗੈਂਗ ਦੀ ਮੁਕੰਮਲ ਤਫਸੀਲ ਤੁਹਾਨੂੰ ਦੱਸੀ ਸੀ। ਹੁਣ ਇਸ ਗੈਂਗ ਦੀ ਮੁਕੰਮਲ ਤਫਸੀਲ ਦੱਸਣ ਲੱਗੇ ਹਾਂ ਕਿ ਥਾਣਾ ਡਜਕੋਟ, ਥਾਣਾ ਰੋਸ਼ਨ ਵਾਲਾ, ਥਾਣਾ ਏਅਰਪੋਰਟ, ਥਾਣਾ ਠਿਕਰੀ ਵਾਲਾ, ਇਹਨਾਂ 4 ਥਾਣਿਆਂ ਦੀ ਹਦੂਦ ਦੇ ਵਿੱਚ ਆ ਖਤਰਨਾਕ ਗੈਂਗ ਕਿੰਨੇ ਅਰਸੇ ਤੋਂ ਕੰਮ ਕਰ ਰਿਹਾ ਸੀ। 3 ਸਕੇ ਭਰਾ, ਇੱਕ ਭੈਣ ਤੇ ਮੁਸ਼ਤਮਿਲ ਇਹ 6 ਰੁਕਨੀ ਗੈਂਗ ਸੀਗਾ ਜਿਹਨੇ ਵਾਰਦਾਤਾਂ ਦੀ ਅੰਨੀ ਪਾਈ ਹੋਈ ਸੀ। ਇਸ ਗੈਂਗ ਦੇ ਵੱਡਾ ਹੋਣ ਦੀ ਵਜ੍ਹਾ ਇਹ ਸੀ ਕਿ ਜਦੋਂ ਵੀ ਇਸ ਗੈਂਗ ਦਾ ਕੋਈ ਬੰਦਾ ਫੜਿਆ ਜਾਂਦਾ ਸੀਗਾ ਤੇ ਇਹ ਗੈਂਗ ਵਾਲੇ ਉਸ ਮੁਦਈ ਨੂੰ ਡਰਾਉਂਦੇ ਸੀ, ਧਮਕਾਉਂਦੇ ਸੀ, ਉਹਦੇ ਬੂਹੇ ਅੱਗੇ ਜਾ ਕੇ ਫਾਇਰਿੰਗ ਕਰਦੇ ਸੀ। ਅਗਰ ਉਹ ਨਹੀਂ ਮੰਨਦਾ ਸੀਗਾ ਤੇ ਉਹਨੂੰ ਜ਼ਖਮੀ ਕਰ ਦਿੰਦੇ ਸੀ। ਉਹ ਡਰਦਾ ਹੋਇਆ ਆਪਣਾ ਮੁਕੱਦਮਾ ਵਾਪਸ ਲੈ ਲੈਂਦਾ ਸੀ, ਅਦਾਲਤ ਜਾ ਕੇ ਬਿਆਨ ਦੇ ਦਿੰਦਾ ਸੀਗਾ। ਜਿੱਦਾਂ ਵੀ ਮਿਲ ਮਿਲਾ ਕੇ ਇਹਨਾਂ ਦਾ ਜੇਲ੍ਹ ਦੇ ਵਿੱਚ ਬੰਦ ਬੰਦਾ ਜਿਹੜਾ ਸੀਗਾ ਉਹਨਾਂ ਨੂੰ ਰਿਹਾ ਕਰਵਾ ਦਿੰਦਾ ਸੀ। ਇਸ ਤਰ੍ਹਾਂ ਇਹ ਗੈਂਗ ਵੱਧਦਾ ਗਿਆ, ਇੱਥੋਂ ਤੱਕ ਵੱਧ ਗਿਆ ਕਿ ਇਹਨਾਂ ਨੇ ਆਪਣਾ ਇੱਕ ਇਲਾਕਾ ਗੈਰ ਛੋਟਾ ਜਿਹਾ ਬਣਾ ਲਿਆ, ਡਜਕੋਟ ਦਾ ਜੰਗਲ। ਉੱਥੇ ਇਹਨਾਂ ਦਾ ਰਾਜ ਚੱਲਣ ਲੱਗ ਗਿਆ। ਅਗਰ ਉੱਥੇ ਕੋਈ ਪੁਲਿਸ ਅਹਿਲਕਾਰ ਜਾਂਦਾ ਸੀਗਾ ਉਹਨੂੰ ਫੜ ਕੇ ਬਿਠਾ ਲੈਂਦੇ ਸੀ, ਉਹਦੇ ਕੋਲ ਅਸਲਾ ਖੋਹ ਲੈਂਦੇ ਸੀ, ਉਹਦੇ ਨਾਲ ਜੋ ਵੀ ਕਰਦੇ ਸੀ ਅਸੀਂ ਕੱਲ੍ਹ ਵਾਲੇ ਵਲਾਗ ਦੇ ਵਿੱਚ ਦੱਸ ਚੁੱਕੇ ਹਾਂ। ਹੁਣ ਜਨਾਬੇ ਅਲੀ ਇਸ ਗੈਂਗ ਦੀ ਤਫਸੀਲ ਤੁਹਾਨੂੰ ਮੈਂ ਦੇਣ ਲੱਗਾ ਵਾਂ। ਜ਼ਰਾ ਲਾਗੇ ਹੋ ਕੇ ਗੌਰ ਦੇ ਨਾਲ ਸਮਾਤ ਕਰ ਲੈਣਾ। ਸਭ ਤੋਂ ਇਹਨਾਂ ਦਾ ਪਹਿਲਾ ਭਰਾ ਸੀ ਰਮਜ਼ਾਨ ਉਰਫ ਜਾਨੀ। ਇਹਦੇ ਉੱਪਰ ਸੀ ਜੀ 31 ਮੁਕੱਦਮੇ। ਇਹ ਜਨਾਬੇ ਅਲੀ 31/10/2025 ਨੂੰ ਸਦੀਕ ਚੀਮੇ ਦੇ ਨਾਲ ਮੁਕਾਬਲੇ ਦੇ ਵਿੱਚ ਹਲਾਕ ਹੋ ਗਿਆ। ਇਸ ਤੋਂ ਬਾਅਦ ਇਹਦਾ ਭਰਾ ਸੀ ਅਰਫਾਨ ਉਰਫ ਫਾਨੀ ਤੇ ਇਹਦੀ ਭੈਣ ਸੈਮਾ, ਦੋਨੇ ਰਲ ਕੇ ਇਸ ਗੈਂਗ ਨੂੰ ਆਪਰੇਟ ਕਰ ਰਹੇ ਸੀ। ਯਾਨੀ ਕਿ ਇਸ ਗੈਂਗ ਦੇ 2 ਸਰਗਨਾ ਸੀਗੇ। ਇਹ ਲੋਕਾਂ ਨੂੰ ਧਮਕੀਆਂ ਦਿੰਦੇ ਸੀ। ਅਗਰ ਇਹਨਾਂ ਦੀ ਕੋਈ ਮੁਖਬਰੀ ਪੁਲਿਸ ਨੂੰ ਕਰ ਦਿੰਦਾ ਸੀਗਾ ਤੇ ਸੈਮਾ ਦੇ ਨਾਲ ਤੇ ਅਰਫਾਨ ਉਰਫ ਫਾਨੀ ਦੇ ਨਾਲ ਬਹੁਤ ਸਾਰੇ ਪੁਲਿਸ ਅਹਿਲਕਾਰ ਵੀ ਰਾਬਤੇ ਦੇ ਵਿੱਚ ਸੀ। ਮੈਂ ਗੁਜ਼ਾਰਿਸ਼ ਕਰਾਂਗਾ CPO ਫੈਸਲਾਬਾਦ ਸਾਹਿਬ ਨੂੰ ਕਿ ਸਰ ਇਹਨਾਂ ਦੇ CDR ਔਰ ਇਹਨਾਂ ਦੇ ਡਾਟੇ ਕਢਾਏ ਜਾਣ। ਤੁਹਾਨੂੰ ਆਪਣੇ ਡਿਪਾਰਟਮੈਂਟ ਦੇ ਵਿੱਚ ਕਾਲੀਆਂ ਭੇਡਾਂ ਮਿਲਣਗੀਆਂ ਜਿਹੜੀਆਂ ਇਸ ਗੈਂਗ ਦੇ ਨਾਲ ਰਾਬਤੇ ਦੇ ਵਿੱਚ ਸੀ। ਅਰਫਾਨ ਉਰਫ ਫਾਨੀ ਦੇ ਉੱਪਰ 100 ਮੁਕੱਦਮੇ ਸੀ। 2 ਦਿਨ ਪਹਿਲੇ ਇੰਸਪੈਕਟਰ ਸਦੀਕ ਚੀਮੇ ਦੇ ਨਾਲ ਮੁਕਾਬਲੇ ਦੇ ਵਿੱਚ ਅਰਫਾਨ ਉਰਫ ਫਾਨੀ ਆਪਣੇ ਇੱਕ ਸਾਥੀ ਦਿਲਾਵਰੀ ਮਸੱਲੀ ਦੇ ਨਾਲ ਮਾਰਿਆ ਗਿਆ। ਹੁਣ ਆ ਗਈ ਜੀ 3 ਨੰਬਰ ਤੇ ਸੈਮਾ, ਇਹਦੀ ਭੈਣ, ਜਿਹੜੀ ਇਸ ਗੈਂਗ ਨੂੰ ਆਪਰੇਟ ਕਰਦੀ ਪਈ ਸੀ। ਇਹਦੇ ਤੇ ਡਕੈਤੀਆਂ ਦੇ 5 ਮੁਕੱਦਮੇ ਨੇ। ਕਿੰਨੇ ਨੇ? ਤੁਸੀਂ ਘੱਟ ਹੀ ਸੁਣਿਆ ਹੋਏਗਾ ਕਿ ਬੀਬੀਆਂ ਨੇ ਗੈਂਗ ਬਣਾ ਕੇ ਤੇ ਡਕੈਤੀਆਂ ਕਰਵਾਉਂਦੀਆਂ ਔਰ ਕਰਦੀਆਂ। ਇਹਦੇ ਉੱਪਰ 5 ਮੁਕੱਦਮੇ ਨੇ। ਅੱਗੇ ਇਹਨਾਂ ਦਾ ਜਨਾਬੇ ਅਲੀ ਇੱਕ ਹੋਰ ਭਰਾ ਆ ਜਾਂਦਾ ਵਾ, ਰਜ਼ਵਾਨ ਉਰਫ ਕਾਕੂ।
ਜਿਹਨੂੰ ਥਾਣਾ ਡਿਸਕੋਟ ਦੇ SHO ਹੱਕ ਨਵਾਜ਼ ਨੇ ਫੜ ਕੇ ਤੇ ਜੇਲ੍ਹ ਭਜਵਾਇਆ ਵਾ। ਹੱਕ ਨਵਾਜ਼ ਦਾ ਇਹ ਕਹਿਣਾ ਵਾ ਕਿ ਜਦੋਂ ਮੈਂ ਇਹਨੂੰ ਫੜਿਆ ਇਹਦੇ ਨਾਲ ਇਹਦਾ ਇੱਕ ਮਾਮਾ ਬਾਕਰ ਔਰ ਇਹਦੇ ਹੋਰ ਰਿਸ਼ਤੇਦਾਰ ਵੀ ਮੁਲੱਵਸ ਸੀ, ਜਿਹੜੇ ਬਾਵਲਪੁਰ ਦੇ ਰਹਿਣ ਵਾਲੇ ਆ। ਇਹ ਇੱਥੋਂ ਚੀਜ਼ਾਂ ਚੋਰੀ ਕਰਦੇ ਸੀ, ਇੱਥੋਂ ਚੀਜ਼ਾਂ ਡਕੈਤੀ ਕਰਦੇ ਸੀ, ਬਾਵਲਪੁਰ ਜਾ ਕੇ ਵੇਚਦੇ ਸੀ। ਯਾਨੀ ਕਿ ਪੂਰਾ ਖਾਨਦਾਨ ਹੀ ਅੱਗੋਂ ਪਿੱਛੋਂ ਸੱਜਿਓਂ ਖੱਬਿਓਂ ਸਾਰੇ ਹੀ ਡਾਕੂ ਸੀ। ਮਾਮੇ ਹੋਰੀ ਵੀ ਹੁਣ ਜੇਲ੍ਹ ਦੇ ਵਿੱਚ ਨੇ। ਰਜ਼ਵਾਨ ਉਰਫ ਕਾਕੂ ਦੇ ਉੱਪਰ ਮੁਖਤਲਿਫ ਥਾਣਿਆਂ ਦੇ ਵਿੱਚ 55 ਮੁਕੱਦਮੇ ਜਿਹੜੇ ਆ ਨਾ ਉਹ ਦਰਜ ਨੇ। ਇੱਕ ਇਸ ਗੈਂਗ ਦਾ ਅਹਿਮ ਰੁਕਨ ਆ ਗਿਆ ਜੀ ਮਧਰੂ ਮਸੱਲੀ। ਮਧਰੂ ਮਸੱਲੀ ਨੂੰ ਥਾਣਾ ਰੋਸ਼ਨ ਵਾਲੇ ਦੀ ਪੁਲਿਸ ਨੇ ਉਸ ਵੇਲੇ ਫੜਿਆ ਜਦੋਂ ਆਬਦ ਜਾਟੋ ਤੇ SHO ਲੱਗਾ ਹੋਇਆ ਸੀ ਤੇ ਰਾਣਾ ਸਾਜਦ ਮਹਿਮੂਦ ਵੀ ਉਸੇ ਥਾਣੇ ਤਾਇਨਾਤ ਸੀ। ਇਹਨਾਂ ਦੋਨਾਂ ਨੇ ਰਲ ਕੇ ਇਸ ਮਧਰੂ ਮਸੱਲੀ ਨੂੰ ਫੜਿਆ ਤੇ ਇਹਦੇ ਉੱਪਰ ਮੁਕੱਦਮਾ ਦਰਜ ਹੋਏ। ਫਿਰ ਇਹ ਜਨਾਬੇ ਵਾਲੀ ਜੇਲ੍ਹ ਗਿਆ। 5 ਮੁਕੱਦਮਿਆਂ ਦੇ ਵਿੱਚ ਇਹਦੀ ਸ਼ਨਾਖਤ ਪਰੇਡ ਹੋਈ। ਇਸ ਟਾਈਮ ਮਧਰੂ ਮਸੱਲੀ ਦੇ ਉੱਪਰ 37 ਮੁਕੱਦਮਾ ਦਰਜ ਨੇ ਤੇ ਉਹ ਜੇਲ੍ਹ ਦੇ ਵਿੱਚ ਆ। ਫਿਰ ਆ ਗਿਆ ਜੀ ਦਿਲਾਵਰੀ ਮਸੱਲੀ। ਦਿਲਾਵਰੀ ਮਸੱਲੀ ਉਹ ਹੈਗਾ ਵਾ ਜਿਹੜਾ ਕੱਲ ਇਰਫਾਨ ਉਰਫ ਫਾਨੀ ਦੇ ਨਾਲ ਹਲਾਕ ਹੋ ਗਿਆ। ਇਹਦੇ ਉੱਪਰ ਜਨਾਬੇ ਵਾਲੀ 40 ਮੁਕੱਦਮਾਤ ਦਰਜ ਨੇ ਮੁਖਤਲਿਫ ਥਾਣਿਆਂ ਦੇ ਉੱਪਰ। ਹੁਣ ਤੁਸੀਂ ਅੰਦਾਜ਼ਾ ਲਾਣਾ ਕਿ ਇਹ ਕਿੱਡਾ ਵੱਡਾ ਗੈਂਗ ਆ, ਕਿਸ ਤਰੀਕੇ ਨਾਲ ਪਰੇਡ ਕਰਦਾ ਪਿਆ। ਜਦੋਂ ਵੀ ਇਹਨਾਂ ਦਾ ਕੋਈ ਬੰਦਾ ਫੜਿਆ ਗਿਆ, ਇਹਨਾਂ ਪਿਛਲਿਆਂ ਨੇ ਧਮਕੀਆਂ ਦੇ ਕੇ ਫਾਇਰਿੰਗ ਕਰਕੇ ਵਾਧਾ ਘਾਟਾ ਕਰਕੇ ਆਪਣੇ ਬੰਦੇ ਜਿਹੜੇ ਸੀ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਛਡਵਾ ਲਿਆ। ਲੇਕਿਨ ਹੁਣ ਇਸ ਗੈਂਗ ਨੂੰ ਖਤਮ ਕਰਨ ਵਾਸਤੇ CCD ਔਰ ਫੈਸਲਾਬਾਦ ਦੀ ਪੁਲਿਸ ਜਿਹੜੀ ਆ ਉਹ ਮੁਤਹਰਕ ਹੋ ਚੁੱਕੀ ਆ। ਉਹਨਾਂ ਦਾ ਇਹ ਕਹਿਣਾ ਵਾ ਕਿ ਬਹੁਤ ਜਲਦ ਇਸ ਗੈਂਗ ਦਾ ਮੁਕੰਮਲ ਸਫਾਇਆ ਕਰ ਦਿੱਤਾ ਜਾਏਗਾ। ਬਹੁਤ ਸ਼ੁਕਰੀਆ।